ਜਿਹੜਾ ਇਹਨਾਂ ਦੀ ਇਮੈਜੀਨੇਸ਼ਨ ਸੀ ਉਹਨੂੰ ਉਹਨਾਂ ਨੇ ਹੁਣ ਇਤਿਹਾਸ ਕਿਤਾਬਾਂ ਦਾ ਹਿੱਸਾ ਬਣਾ ਕੇ ਜਾਂ 100 ਸਾਲ ਤੋਂ ਜਿਸ ਆਈਡੀਓਲੋਜੀ ਰਾਹੀਂ ਉਹਨਾਂ ਨੇ ਪ੍ਰਚਾਰਿਆ ਉਹਦਾ ਨਾਮ ਉਹਨਾਂ ਨੇ ਰੱਖਿਆ ਅਖੰਡ ਭਾਰਤ। ਹੁਣ ਅਖੰਡ ਜਦੋਂ ਕਿਹਾ, ਖੰਡ ਹੁੰਦਾ ਹੈ ਟੁਕੜੇ, ਅਖੰਡ ਹੁੰਦਾ ਹੈ ਜਿਹਦੇ ਟੁਕੜੇ ਨਾ ਹੋਣ ਉਹਨੂੰ। ਔਰ ਇਹਨਾਂ ਦਾ ਜਿਹੜਾ ਇਹਨਾਂ ਨੂੰ ਪ੍ਰਚਾਰਿਆ ਜਾਂਦਾ ਹੈ ਗ੍ਰਾਸ ਰੂਟ ਲੈਵਲ ਤੋਂ, ਇਹਨਾਂ ਦੇ ਸਵੈਮ ਸੇਵਕਾਂ ਤੋਂ, ਇਹਨਾਂ ਦੀ ਟ੍ਰੇਨਿੰਗ 'ਚ, ਕਿ ਕਿਸੇ ਵੇਲੇ ਭਾਰਤ ਦਾ ਗੌਰਵ ਦੁਨੀਆ ਭਰ ਦੇ ਵਿੱਚ। ਗਾਂਧੀ ਨੂੰ ਮਾਰਨ ਦਾ ਕਾਰਨ ਹੀ ਇਹ ਹੈ, ਨਥੂਰਾਮ ਗੋਡਸੇ ਜਿਹੜਾ ਸਾਵਰਕਰ ਦਾ ਕੱਲਾ ਉਹਦਾ ਫਾਲੋਅਰ ਹੀ ਨੇ, ਉਹ ਸਾਵਰਕਰ ਉਹ ਹੈ ਜਿਹੜਾ ਹਿੰਦੂਤਵਾਦੀ ਆਈਡੀਓਲੋਜੀ ਦਿੰਦਾ ਹੈ। ਔਰ ਉਹਨਾਂ ਨੂੰ ਸੀ ਕਿ ਪਾਕਿਸਤਾਨ ਨੂੰ ਇਧਰੋਂ ਜਿਹੜਾ ਈਸਟਰਨ ਬਾਰਡਰ ਤੋਂ ਘੇਰਾਂਗੇ, ਉਧਰੋਂ ਅਫਗਾਨਿਸਤਾਨ ਰਾਹੀਂ, ਜਿਹਦੇ ਨਾਲ ਲਗਭਗ 3000 ਕਿਲੋਮੀਟਰ ਦੇ ਨੇੜੇ ਤੇੜੇ ਸਰਹੱਦ ਲੱਗਦੀ ਹੈ, ਔਰ ਪਾਕਿਸਤਾਨ ਨੂੰ ਅਸੀਂ ਜਿਹੜਾ ਉਹ ਵਾਪਸ ਅਖੰਡ ਭਾਰਤ ਦਾ ਹਿੱਸਾ ਬਣਾਵਾਂਗੇ ਔਰ ਅਫਗਾਨਿਸਤਾਨ ਆਪਣੇ ਆਪ ਹੀ ਬਣੇਗਾ। ਕਿਉਂਕਿ ਇਹਨਾਂ ਦੇ ਅਖੰਡ ਭਾਰਤ ਦੇ ਵਿੱਚ ਜਿਹੜਾ ਅਫਗਾਨਿਸਤਾਨ ਹੈ ਉਹ ਹਿੰਦੂਤਵਾਦ ਦਾ ਸੈਂਟਰ ਔਰ ਦੂਜਾ ਤੀਜਾ ਉਹਦੇ ਨਾਲ ਹੀ ਜੋੜ ਕੇ ਦੇਖਦੇ। ਪੀ ਦਾ ਚੀਫ ਮਿਨਿਸਟਰ ਕਾਬਲ ਰਿਵਰ ਅਫਗਾਨਿਸਤਾਨ 'ਚ, ਉਹਦਾ ਪਾਣੀ ਤੇ ਗੰਗਾ ਦਾ ਪਾਣੀ ਉਹਨਾਂ ਨੂੰ ਮਿਕਸ ਕਰਕੇ ਅਯੁੱਧਿਆ 'ਚ ਜਾ ਕੇ ਮੰਦਿਰ ਦੇ ਉੱਤੇ ਰਾਮਦੇਵ ਜਿਹੜਾ ਇਹਨਾਂ ਨੇ ਮੰਦਿਰ ਬਣਾਇਆ ਬਣ ਰਿਹਾ ਜੇ ਉਸ 'ਚ ਭੇਟ ਕੀਤਾ ਕਿ ਇਹ ਗਰਲ ਫਰੋਮ ਅਫਗਾਨਿਸਤਾਨ ਕੈਪੀਟਲ ਕਾਬੁਲ has sent water of the Kabul river to Prime Minister Modi for offering it at the spot where the massive temple of Lord Rama is being built. Viewers, welcome back on program. So viewers, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਕਿ ਹਿੰਦੂ ਤਵੀਆਂ ਦੇ ਮਨਾਂ ਅੰਦਰ ਅਖੰਡ ਭਾਰਤ, ਜਿਸ ਵਿੱਚ ਪਾਕਿਸਤਾਨ, ਅਫਗਾਨਿਸਤਾਨ, ਬੰਗਲਾਦੇਸ਼, ਸ਼੍ਰੀਲੰਕਾ ਜਿਹੜੇ ਨੇ ਉਹ ਸ਼ਾਮਲ ਦਾ ਏਜੰਡਾ ਕੁਰਬਲ ਕਰ ਰਿਹਾ। ਸੋ ਯੂਪੀ ਦੇ ਗੁੰਡੇ ਪ੍ਰਾਈਮ ਮਿਨਿਸਟਰ ਆਦਿੱਤਿਆਨਾਥ ਯੋਗੀ ਨੇ ਬੀਤੇ ਕੱਲ ਅਫਗਾਨਿਸਤਾਨ ਦੇ ਕਾਬਲ ਦਰਿਆ ਦਾ ਜਿਹੜਾ ਪਾਣੀ ਹੈ ਉਹ ਗੰਗਾ ਦੇ ਪਾਣੀ ਵਿੱਚ ਰਲਾ ਕੇ ਉਸ ਨੂੰ ਅਯੋਧਿਆ ਦੇ ਰਾਮ ਮੰਦਿਰ ਵਿੱਚ ਭੇਟ ਕੀਤਾ। ਸੋ ਉਸ ਵੱਲੋਂ ਕਿਹਾ ਗਿਆ ਕਿ ਅਫਗਾਨਿਸਤਾਨ ਦੀ ਇੱਕ ਲੜਕੀ ਨੇ ਕਾਬਲ ਦਰਿਆ ਦਾ ਪਾਣੀ ਰਾਮ ਮੰਦਿਰ ਲਈ ਭੇਟ ਕਰਨ ਲਈ ਭੇਜਿਆ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅੱਜ ਦੇ ਸਾਡੇ ਪਹਿਲੇ ਟੌਪਿਕਸ ਵੀ ਮੈਜੋਰਿਟੀ ਦੀ ਜ਼ਹਿਨੀਅਤ ਕੀ ਹੈ ਔਰ ਕਿਵੇਂ ਜਿਹੜੀਆਂ ਅਕਲੀਅਤਾਂ ਨੇ ਉਹ ਅਲਟੀਮੇਟਲੀ ਮੈਜੋਰਿਟੀ ਦੀ ਜ਼ਹਿਨੀਅਤ ਦੇ ਉਸ ਅਸਰ ਥੱਲੇ ਜਾਂ ਆਪਣੇ ਆਪ ਨੂੰ ਸਬਮਿਟ ਕਰ ਦਿੰਦੀਆਂ ਜਾਂ ਘੁੱਟ ਕੇ ਮਰ ਜਾਂਦੀਆਂ ਤੇ ਜਾਂ ਮਾਰ ਦਿੱਤੀਆਂ ਜਾਂਦੀਆਂ, ਉਹਨਾਂ ਦੀ ਆਵਾਜ਼ ਬੰਦ ਕਰ ਦਿੱਤੀ ਜਾਂਦੀ ਹੈ, ਉਹਨਾਂ ਨੂੰ ਕਾਨੂੰਨਨ ਔਰ ਸਮਾਜਿਕ ਤੌਰ ਦੇ ਉੱਤੇ ਹਾਸ਼ੀਏ ਦੇ ਉੱਤੇ ਪੁਸ਼ ਕਰ ਦਿੱਤਾ ਜਾਂਦਾ ਹੈ ਔਰ ਉਹਨਾਂ ਦੇ ਕੋਲ ਨਾ ਕੋਈ ਪਾਵਰ ਹੁੰਦੀ ਹੈ ਨਾ ਕੋਈ ਪ੍ਰਭਾਵ ਹੁੰਦਾ ਹੈ। ਜੋ ਅੱਜ ਭਾਰਤ ਦੇ ਵਿੱਚ 200 ਮਿਲੀਅਨ ਦੇ ਲਗਭਗ ਮੁਸਲਮਾਨਾਂ ਦਾ ਹਸ਼ਰ ਹੈ, 30 ਮਿਲੀਅਨ ਦੇ ਲਗਭਗ ਸਿੱਖਾਂ ਦਾ ਹਸ਼ਰ ਹੈ, ਇੰਨੀ ਕੁ ਗਿਣਤੀ 'ਚ ਈਸਾਈਆਂ ਦਾ ਹਸ਼ਰ ਹੈ, ਜਾਂ 100 ਮਿਲੀਅਨ ਦੇ ਲਗਭਗ ਟਰਾਈਬਲਸ ਔਰ ਉਸ ਤੋਂ ਵੀ ਕਿਤੇ ਵੱਧ ਜਿਹੜੇ ਸ਼ਡਿਊਲ ਕਾਸਟ ਜਿਨ੍ਹਾਂ ਨੂੰ ਕਨਸਟੀਟਿਊਸ਼ਨ 'ਚ ਕਿਹਾ ਹੋਇਆ ਉਹਨਾਂ ਦਾ ਹਸ਼ਰ ਹੈ ਔਰ ਡੋਮੀਨੈਂਸ ਉਸ ਬ੍ਰਾਹਮਣ ਦੇ ਥਾਟ ਦੀ ਹੈ। ਹੁਣ ਇਸ ਗੱਲ ਦਾ ਧਿਆਨ ਰਹੇ ਕਿ RSS ਦਾ ਫਾਊਂਡਰ ਡਾਕਟਰ ਹੈਡਗਵੇਅਰ ਔਰ ਗੋਲਵਲਕਰ ਤੋਂ ਲੈ ਕੇ ਅੱਜ ਮੋਹਨ ਭਾਗਵਤ ਤੱਕ 100 ਸਾਲ ਜਿਹੜੀ ਇਹਨਾਂ ਦੀ ਆਈਡੀਓਲੋਜੀ ਹਿੰਦੂਤਵਾ ਲਫ਼ਜ਼ ਜਿਹਦੇ ਲਈ ਉਹਨਾਂ ਨੇ ਇਸਤੇਮਾਲ ਕੀਤਾ ਉਹ ਸਿਰਫ ਕਲਚਰਲ ਡੋਮੀਨੈਂਸ ਦੀ ਨਹੀਂ ਹੈ ਜੋ ਅਸੀਂ ਦੇਖ ਰਹੇ ਹਾਂ ਅੱਜ ਪੋਲੀਟੀਕਲ ਪਾਵਰ ਦੇ ਨਾਲ ਆਈ। ਉਹਨਾਂ ਨੇ ਇੱਕ ਕਾਨਸੈਪਟ ਜਿਹੜਾ ਕਿ ਬਹੁਤ ਸਾਰਾ ਫਰਜ਼ੀ ਹਿਸਟਰੀ ਕ੍ਰੀਏਟ ਕੀਤੀ, ਆਪਣੇ ਆਪ ਨੂੰ ਐਰੀਅਨ ਸੱਭਿਅਤਾ, ਫਿਰ ਇਹ ਵੀ ਸਾਬਤ ਕੀਤਾ ਕਿ ਐਰੀਅਨ ਇਸੇ ਹੀ ਧਰਤੀ ਦੇ ਪੁੱਤਰ ਸੀ। ਜਿਹੜੇ ਯੂਰਪੀਅਨਸ ਦੀ ਥਿਊਰੀ ਹੈ ਕਿ ਭਾਈ ਕਿਵੇਂ ਯੂਰਪ ਚੋਂ ਜਾਂ ਸੈਂਟਰਲ ਏਸ਼ੀਆ ਉਹਨੂੰ ਵੀ ਨਕਾਰਿਆ ਔਰ ਇਸ ਸਾਰੇ ਦੇ ਥੱਲੇ ਉਹਨਾਂ ਨੇ ਆਪਣਾ ਜਿਹੜਾ ਇੱਕ ਦੇਸ਼ ਕਦੇ ਐਗਜ਼ਿਸਟ ਹੀ ਨਹੀਂ ਕੀਤਾ, ਆਰਟੀਫੀਸ਼ੀਅਲ ਜਿਹੜਾ ਇਹਨਾਂ ਦੀ ਇਮੈਜੀਨੇਸ਼ਨ ਸੀ ਉਹਨੂੰ ਉਹਨਾਂ ਨੇ ਹੁਣ ਇਤਿਹਾਸ ਕਿਤਾਬਾਂ ਦਾ ਹਿੱਸਾ ਬਣਾ ਕੇ ਜਾਂ 100 ਸਾਲ ਤੋਂ ਜਿਸ ਆਈਡੀਓਲੋਜੀ ਰਾਹੀਂ ਉਹਨਾਂ ਨੇ ਪ੍ਰਚਾਰਿਆ ਉਹਦਾ ਨਾਮ ਉਹਨਾਂ ਨੇ ਰੱਖਿਆ ਅਖੰਡ ਭਾਰਤ। ਹੁਣ ਅਖੰਡ ਜਦੋਂ ਕਿਹਾ, ਖੰਡ ਹੁੰਦਾ ਹੈ ਟੁਕੜੇ, ਅਖੰਡ ਹੁੰਦਾ ਹੈ ਜਿਹਦੇ ਟੁਕੜੇ ਨਾ ਹੋਣ ਉਹਨੂੰ। ਔਰ ਇਹਨਾਂ ਦਾ ਜਿਹੜਾ ਇਹਨਾਂ ਨੂੰ ਪ੍ਰਚਾਰਿਆ ਜਾਂਦਾ ਹੈ ਗ੍ਰਾਸ ਰੂਟ ਲੈਵਲ ਤੋਂ, ਇਹਨਾਂ ਦੇ ਸਵੈਮ ਸੇਵਕਾਂ ਤੋਂ, ਇਹਨਾਂ ਦੀ ਟ੍ਰੇਨਿੰਗ 'ਚ, ਕਿ ਕਿਸੇ ਵੇਲੇ ਭਾਰਤ ਦਾ ਗੌਰਵ ਦੁਨੀਆ ਭਰ ਦੇ ਵਿੱਚ ਸੀ। ਆ ਹੁਣੇ ਹੀ ਇੱਕੋ ਡਰਾਮੇਬਾਜ਼
ਸ਼੍ਰੀ 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 ਰਵੀ ਸ਼ੰਕਰ, ਉਹ ਇੱਕ ਦਰਖਤ ਦੇ ਥੱਲੇ ਬੈਠਾ ਡਰਾਮੇ ਦੀ ਮੁਦਰਾ 'ਚ ਆਪਣੇ ਚੇਲਿਆਂ ਨੂੰ ਕਰ ਰਿਹਾ। ਮੈਂ ਉਹਦੀ ਵੀਡੀਓ ਦਾ ਇੱਕ ਤੇ ਕਲਿੱਪ ਦੇਖਿਆ। ਉਹ ਕਹਿ ਰਿਹਾ ਆਸਟ੍ਰੇਲੀਆ, ਇਸ ਦਾ ਵੀ ਪਹਿਲਾ ਨਾਂ ਪੁਰਾਤਨ ਭਾਰਤ 'ਚ ਅਸਤਰ ਤਬੇਲਾ ਸੀ, ਕਿ ਮਹਾਭਾਰਤ ਦੇ ਵਿੱਚ ਜਿਹੜੇ ਹਥਿਆਰ ਵਰਤੇ ਗਏ, ਜਿਹੜੇ ਅਗਨੀ ਬਾਣ ਸੀ, ਜਿਹੜੇ ਨਿਊਕਲੀਅਰ ਪਾਵਰ ਸੀ, ਉਹ ਇੱਥੇ ਸਟੋਰ ਕੀਤੇ ਹੋਏ ਸੀ। ਔਰ ਕਿਉਂਕਿ ਇਹ ਸਾਰੇ ਹਥਿਆਰ ਵੀ ਚੱਲੇ, ਇਸ ਲਈ ਵਿਚਾਲੇ ਜਿਹੜੀ ਬਹੁਤ ਸਾਰੀ ਤਬਾਹੀ ਔਰ ਮਾਰੂਥਲ ਔਰ ਸਮੁੰਦਰ ਬਣ ਗਿਆ। ਇਹ ਉਹੀ ਹੈ ਮਹਾਭਾਰਤ ਦੇ ਵੇਲੇ। ਮੈਂ ਕਿਹਾ ਵੀ ਹੁਣ ਇਹਨਾਂ ਦਾ ਅਖੰਡ ਭਾਰਤ, ਜਦੋਂ ਤੱਕ ਤਾਂ ਅਸੀਂ ਪੜ੍ਹਦੇ ਰਹੇ, ਇਹ ਅਖੰਡ ਭਾਰਤ 'ਚ ਪਾਕਿਸਤਾਨ, ਅੱਜ ਦਾ ਬੰਗਲਾਦੇਸ਼, ਸ੍ਰੀਲੰਕਾ, ਇੰਡੋਨੇਸ਼ੀਆ ਤੱਕ, ਉਹ ਵੀ ਕਿਉਂਕਿ ਇੰਡੋਨੇਸ਼ੀਆ 'ਚ ਵੀ ਬਾਲੀ ਜਿਹੜਾ ਇੱਕ ਆਈਲੈਂਡ ਹੈ, ਜਿਹੜਾ ਸੁਗਰੀਵ ਦੇ ਭਰਾ ਬਾਲੀ ਨਾਲ ਰਾਮਾਇਣ ਨਾਲ ਜੋੜਦੇ ਨੇ, ਮੰਦਿਰ ਵੀ ਹੈ ਉੱਥੇ ਵੱਡਾ, ਸੋ ਉਹਨੂੰ ਵੀ ਉਹ ਹਿੱਸਾ ਉੱਥੋਂ ਤੱਕ ਜੋੜਨ। ਨੇਪਾਲ ਨੂੰ ਤਾਂ ਕਹਿੰਦੇ ਹੀ ਸੀ ਕਿ ਉਹਨਾਂ ਨੂੰ ਤਾਂ ਮੋਦੀ ਜਾ ਕੇ ਕਹਿ ਕੇ ਆਇਆ ਸੀ, ਕਿਉਂਕਿ ਕਾਠਮੰਡੂ ਦੇ ਵਿੱਚ ਸ਼ਿਵ ਜੀ ਦਾ ਨੰਦੀ ਬੈਲ ਦਾ ਮੰਦਿਰ ਹੈ, ਪਸ਼ੂਪਤੀ ਮੰਦਿਰ। ਉਹਨੇ ਕਿਹਾ ਜੀ ਹਮਾਰੀ ਤਾਂ ਰੋਟੀ ਬੇਟੀ ਕੀ ਸਾਂਝ ਹੈ। ਉੱਥੇ ਸੀਤਾ ਜਿਹੜੀ ਹੈ ਉਹਦੀ ਡਾਟਰ ਬਣਾਈ ਹੋਈ ਹੈ ਕਿ ਉਹ ਵਿਰਾਤ ਰਹਿ ਗਿਆ, ਜੇ ਵੀ ਜਾਂਦੇ ਨੇ ਨੇਪਾਲ। ਹੁਣ ਇਹ ਤਾਂ ਹੈ ਹੀ ਹੈ, ਲੇਕਿਨ ਪਾਕਿਸਤਾਨ ਤਾਂ ਕਿਉਂਕਿ ਤਾਜ਼ਾ ਇਹਨਾਂ ਦੇ ਹੱਥਾਂ 'ਚੋਂ 75 ਸਾਲ ਪਹਿਲਾਂ ਇਹਨਾਂ ਦੇ ਕਹਿਣ ਮੁਤਾਬਕ ਨਿਕਲਿਆ, ਜਿਹਨੂੰ ਉਹਨਾਂ ਨੇ ਕਦੇ ਵੀ ਐਕਸੈਪਟ ਨਹੀਂ ਕੀਤਾ ਕਿ ਵੀ ਇਹ ਡਿਵੀਜ਼ਨ। ਉਹ ਤਾਂ ਜਦੋਂ ਨਹਿਰੂ ਨੂੰ ਜਾਂ ਗਾਂਧੀ ਨੂੰ ਮਾਰਨ ਦਾ ਕਾਰਨ ਹੀ ਇਹ ਨਥੂਰਾਮ ਗੋਡਸੇ, ਜਿਹੜਾ ਸਾਵਰਕਰ ਦਾ ਕੱਲਾ ਉਹਦਾ ਫਾਲੋਅਰ ਹੀ ਨੇ, ਉਹ ਸਾਵਰਕਰ ਉਹ ਹੈ ਜਿਹੜਾ ਹਿੰਦੂਤਵਾਦੀ ਆਈਡੀਓਲੋਜੀ ਦਿੰਦਾ। ਹੁਣ ਇਸ ਸਾਰੇ ਪਿਛੋਕੜ 'ਚ ਜਦੋਂ ਤੁਸੀਂ ਅੱਜ ਵਾਲੇ ਹਾਕਮਾਂ ਦਾ ਰਵੱਈਆ ਦੇਖਦੇ ਹੋ, ਇੱਕ ਪਾਸੇ ਅਫਗਾਨਿਸਤਾਨ 'ਚ ਤਾਲਿਬਾਨ ਦੀ ਜਿੱਤ ਅਲਟੀਮੇਟਲੀ ਔਰ ਭਾਰਤ ਦਾ ਕਿਕ ਆਊਟ ਹੋਣਾ। ਹੁਣ ਅਦਰਵਾਈਜ਼ ਇਹਨਾਂ ਨੂੰ ਲੱਗਦਾ ਸੀ ਕਿ ਵੀ ਅਸੀਂ ਜਿਹੜੀ ਉੱਥੇ ਲੈਂਡਸਕੇਪਿੰਗ 'ਚ ਪੋਲੀਟੀਕਲੀ ਅਸੀਂ ਆਪਣੀ ਥਾਂ ਬਣਾ ਲਈ ਹੈ। ਅਫਗਾਨਿਸਤਾਨ ਤਾਂ ਉਹਨਾਂ ਨੇ ਐਗਜ਼ਿਲਰੀ ਸਟੇਟ ਆਪਣੀ ਬਣਾਈ ਹੋਈ ਸੀਗੀ। ਉਹ ਹਾਮਿਦ ਕਰਜ਼ਾਈ ਹੋਏ, ਅਸ਼ਰਫ ਗਨੀ ਹੋਏ, ਉਹਨਾਂ ਦੇ ਸਾਰੇ ਖੁਫੀਆ ਤੰਤਰ ਦੇ ਸੈਂਟਰ ਪਾਕਿਸਤਾਨ ਨਾਲ ਲੱਗਦੀ ਸਰਹੱਦ ਦੇ ਉੱਤੇ, ਔਰ ਉੱਥੇ ਬਿਲੀਅਨਸ ਆਫ ਡਾਲਰਸ ਦੀ ਇਨਵੈਸਟਮੈਂਟ। ਔਰ ਉਹਨਾਂ ਨੂੰ ਸੀ ਕਿ ਪਾਕਿਸਤਾਨ ਨੂੰ ਇਧਰੋਂ ਜਿਹੜਾ ਈਸਟਰਨ ਬਾਰਡਰ ਤੋਂ ਘੇਰਾਂਗੇ, ਉਧਰੋਂ ਅਫਗਾਨਿਸਤਾਨ ਰਾਹੀਂ, ਜਿਹਦੇ ਨਾਲ ਲਗਭਗ 3000 ਕਿਲੋਮੀਟਰ ਦੇ ਨੇੜੇ ਤੇੜੇ ਸਰਹੱਦ ਲੱਗਦੀ ਹੈ, ਔਰ ਪਾਕਿਸਤਾਨ ਨੂੰ ਅਸੀਂ ਜਿਹੜਾ ਉਹ ਵਾਪਸ ਅਖੰਡ ਭਾਰਤ ਦਾ ਹਿੱਸਾ ਬਣਾਵਾਂਗੇ, ਔਰ ਅਫਗਾਨਿਸਤਾਨ ਆਪਣੇ ਆਪ ਹੀ ਬਣੇਗਾ। ਕਿਉਂਕਿ ਇਹਨਾਂ ਦੇ ਅਖੰਡ ਭਾਰਤ ਦੇ ਵਿੱਚ ਜਿਹੜਾ ਅਫਗਾਨਿਸਤਾਨ ਹੈ ਉਹ ਹਿੰਦੂਤਵਾਦ ਦਾ ਸੈਂਟਰ ਔਰ ਦੂਜਾ ਤੀਜਾ ਉਹਦੇ ਨਾਲ ਹੀ ਜੋੜ ਕੇ ਦੇਖਦੇ ਨੇ। ਉਹ ਤਾਂ ਨਰ ਚਾਹਤ ਕੁਛ ਔਰ ਹੈ ਕੀ ਔਰ ਹੈ, ਭਈ ਬੰਦਾ ਕੁਝ ਚਾਹੁੰਦਾ ਹੈ ਉਹ ਕੁਝ ਦਾ। ਉਹ ਤਾਂ 15 ਅਗਸਤ 2021 ਨੂੰ ਕਿਕ ਆਊਟ ਹੋਏ, ਅਜੇ ਤੱਕ ਵੀ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਵੀ ਹਨੇਰਾ ਕਿੱਥੇ ਹੈ ਤੇ ਚਾਨਣ ਕਿੱਥੇ ਹੈ। ਲੇਕਿਨ ਕਿਸੇ ਨੂੰ ਖਾਬ ਲੈਣ ਤੋਂ ਤਾਂ ਕੋਈ ਨਹੀਂ ਰੋਕ ਸਕਦਾ। ਡ੍ਰੀਮਸ ਦੇ ਉੱਤੇ ਤਾਂ ਕੋਈ ਉਹਦੇ ਲਈ ਵੀਜ਼ਾ ਨਹੀਂ ਲੈਣਾ ਪੈਂਦਾ। ਪਰ ਜਦੋਂ ਪੋਲੀਟੀਕਲ ਗੁੰਡਾ ਐਲੀਮੈਂਟ, ਜਿਨ੍ਹਾਂ ਦੇ ਵਿੱਚ ਮੋਦੀ ਤੋਂ ਬਾਅਦ ਇਹ ਦੂਸਰਾ ਵੱਡਾ ਗੁੰਡਾ ਜਿਹਨੂੰ RSS ਗਰੂਮ ਕਰ ਰਹੀ ਹੈ ਨੈਕਸਟ ਪ੍ਰਾਈਮ ਮਿਨਿਸਟਰ ਲਈ 2024 ਤੋਂ ਬਾਅਦ, ਉਹ ਕਨਪਾਟਾ ਜੋਗੀ ਆਦਿੱਤਿਆਨਾਥ, ਜਿਸ ਦਾ ਟਰੈਕ ਰੈਕਡ ਕੀ ਹੈ ਮੈਨੂੰ ਦੁਹਰਾਉਣ ਦੀ ਲੋੜ ਨਹੀਂ, ਨਿਰੀ ਸੁਧੀ ਗੁੰਡਾਗਰਦੀ ਦੇ ਸਿਰ ਦੇ ਉੱਤੇ ਉਹ ਜਿਹੜਾ ਉਹਨੇ ਪਾਵਰ ਹੋਲਡ ਕੀਤੀ ਹੋਈ ਹੈ। ਹੁਣ ਇਹ ਮੈਸੇਜ ਦੇਣ ਦੇ ਲਈ ਕਈ ਵਾਰ ਉਸ ਡ੍ਰੀਮ ਨੂੰ ਤੁਸੀਂ, ਹੁਣ ਇਹ ਖਬਰ ਜਦੋਂ ਮੀਡੀਆ 'ਚ ਆਉਂਦੀ ਹੈ ਕਿ UP CM ਆਫਰਸ ਵਾਟਰਸ ਆਫ ਗੰਗਾ ਐਂਡ ਕਾਬਲ ਰਿਵਰ ਐਟ ਅਯੁੱਧਿਆ ਟੈਂਪਲ ਸਾਈਟ, ਕਿ ਵੀ UP ਦਾ ਚੀਫ ਮਿਨਿਸਟਰ ਕਾਬਲ ਰਿਵਰ ਅਫਗਾਨਿਸਤਾਨ 'ਚ ਉਹਦਾ ਪਾਣੀ ਤੇ ਗੰਗਾ ਦਾ ਪਾਣੀ ਉਹਨਾਂ ਨੂੰ ਮਿਕਸ ਕਰਕੇ ਅਯੁੱਧਿਆ 'ਚ ਜਾ ਕੇ ਮੰਦਿਰ ਦੇ ਉੱਤੇ ਰਾਮਦੇਵ ਜਿਹੜਾ ਇਹਨਾਂ ਨੇ ਮੰਦਿਰ ਬਣਾਇਆ ਬਣ ਰਿਹਾ ਅਜੇ, ਉਸ 'ਚ ਭੇਟ ਕੀਤਾ। ਔਰ ਉਹਦਾ ਤੁਸੀਂ ਦੇਖੋ ਇਹਨੂੰ ਹੁਣ ਕਹਾਣੀ ਕੀ ਬਣਾਈ ਕਿ ਇਹ ਗਰਲ ਫਰੋਮ ਅਫਗਾਨਿਸਤਾਨ ਕੈਪੀਟਲ ਕਾਬੁਲ ਹੈਜ਼ ਸੈਂਟ ਵਾਟਰ ਆਫ ਦਾ ਕਾਬੁਲ ਰਿਵਰ to Prime Minister Modi for offering it at the spot where the massive temple of Lord Rama is being built। ਇਹ ਯੋਗੀ ਕਹਿ ਰਿਹਾ ਕਿ ਜੀ ਕਾਬਲ ਦੀ ਇੱਕ ਕੁੜੀ ਨੇ, ਉਹ ਤੁਸੀਂ ਦੇਖੋ ਉੱਥੇ ਜਾਨ ਬਚਾਉਣ ਦੇ ਲਾਲੇ ਪਏ ਹੋਏ ਨੇ, ਭੁੱਖਾਂ, ਇਹਨਾਂ ਨੂੰ ਉੱਥੋਂ ਕਾਬਲ ਤੋਂ ਕੁੜੀ ਨੇ ਕਾਬਲ ਦਰਿਆ ਦਾ ਪਾਣੀ, ਕਿ ਵੀ ਉਹਨੂੰ ਬਹੁਤ ਪਤਾ ਹੈ ਕਿ ਉੱਥੇ ਰਾਮ ਦਾ ਮੰਦਿਰ ਬਣਨਾ ਹੈ, ਔਰ ਉਹ ਮੁਸਲਮਾਨ ਕੁੜੀ ਜਿਹੜੀ ਹੈ ਉਹ ਰਾਮ ਦੀ ਭਗਤ ਬਣਾ। ਪਹਿਲਾਂ ਤਾਂ ਇਹ ਮੈਸੇਜ ਦੇ ਰਹੇ ਨੇ ਕਿ ਵੀ ਜਿਹੜੀ ਰਾਮ ਦੀ ਭਗਤੀ ਹੈ ਉਹ ਮੁਸਲਮਾਨਾਂ ਜੀਵਨ ਕਾਬਲ ਦੇ ਮੁਸਲਮਾਨਾਂ 'ਚ ਵੀ ਹੈ। ਫਿਰ ਕਾਬਲ ਤੇ ਗੰਗਾ ਦਾ ਮਿਲਾਣਾ ਕੀ ਹੈ ਉਹਨਾਂ ਦੇ ਪਾਣੀਆਂ ਦਾ, ਇਹ ਦੱਸਣਾ ਕਿ ਇਹ ਸਾਡਾ ਹਿੱਸਾ ਹੈ। ਫਿਰ ਉਹਨੇ ਕਿਹਾ ਕਿ ਵੀ ਅਸੀਂ ਇਹ ਫਿਰ ਡਿਸਾਈਡ ਕੀਤਾ
ਕਿ ਇਹ ਜਿਹੜਾ honoring the sentiment of the girl who sent the water despite situation in Afghanistan following the takeover of Kabul by the Taliban, I have come to Ayodhya to offer the water of the Kabul river and the Ganga at the Nirman Sthal of the Ram Town। ਉਹਨੇ ਕਿਹਾ ਜੀ ਮੈਂ ਉਹ ਕੁੜੀ ਦੇ ਸੈਂਟੀਮੈਂਟ, ਉਹ ਕਾਬਲ ਦੀ ਕੁੜੀ ਜਿਹਨੇ ਕਾਬਲ ਦਰਿਆ ਚੋਂ ਪਾਣੀ ਭੇਜਿਆ ਰਾਮ ਦੇ ਮੰਦਿਰ 'ਚ ਭੇਜਣ ਦੇ ਲਈ, ਮੈਂ ਜਿਹੜਾ ਜਹਾਜ਼ ਲੈ ਕੇ ਲਖਨਊ ਤੋਂ ਅਯੁੱਧਿਆ ਆਇਆ ਔਰ ਮੈਂ ਔਰ ਗੰਗਾ ਦਾ ਪਾਣੀ ਵੀ ਲੈ ਆਇਆ, ਕਿਉਂਕਿ ਇਹ ਜਿਹੜੀ ਹਿੰਦੂਤਵਾ ਦੀ ਮੁਹੱਬਤ ਹੈ ਗੰਗਾ ਤੋਂ ਕਾਬਲ ਰਿਵਰ ਤੱਕ, ਇਹਨੂੰ ਅਸੀਂ ਜਿਉਂਦੇ ਰੱਖਣਾ। ਔਰ ਇਹ ਸਾਰੇ ਦੇ ਨਾਲ ਜਿਹੜਾ ਉਹ ਨਾਲ ਦੀ ਨਾਲ ਇਹ ਵੀ ਕਹਿ ਰਿਹਾ ਕਿ ਵੀ ਅਸੀਂ ਹੁਣ ਇਹ ਤਾਂ ਪਾਣੀ ਤਾਂ ਭੇਟ ਕਰਤਾ, ਇਸ ਦੀਵਾਲੀ ਦੇ ਉੱਤੇ ਅਸੀਂ 12 ਲੱਖ ਦੀਵੇ ਜਿਹੜੇ ਨੇ, ਜਿਹੜੇ ਕਿ ਯੂਪੀ ਦੇ 75 ਜ਼ਿਲ੍ਹਿਆਂ ਤੋਂ ਇਕੱਠੇ ਕੀਤੇ ਨੇ, ਉਹ ਅਯੁੱਧਿਆ ਦੇ ਵਿੱਚ ਜਗਾਵਾਂਗੇ ਇੱਕੋ ਵੇਲੇ। ਔਰ ਇਹ ਗਿਨੀ ਬੁੱਕ ਆਫ ਰੈਕਰਡਸ ਦੇ ਵਿੱਚ ਇੱਕ ਨਵਾਂ ਰਿਕਾਰਡ ਐਸਟੈਬਲਿਸ਼ ਕੀਤਾ ਜਾਏਗਾ। ਹੁਣ ਇੱਕ ਪਾਸੇ ਇਹ ਡਰਾਮਾ, ਔਰ ਜੇ ਤੁਸੀਂ ਖਬਰਾਂ ਇਸ ਹਵਾਲੇ ਨਾਲ ਦੇਖੋ, ਹਾਈਐਸਟ ਨੰਬਰ ਆਫ ਕ੍ਰਾਈਮ ਅਗੇਂਸਟ ਸਟੇਟ FIRs in UP shows NCRB ਡਾਟਾ, ਔਰ ਫਾਰਮ ਸੁਸਾਈਡ, ਕਿਸਾਨਾਂ ਦਾ ਸੁਸਾਈਡ 18% ਵਧਿਆ। ਔਰ ਇਸ ਸਾਰੇ ਦੇ ਨਾਲ ਨਾਲ ਸਭ ਤੋਂ ਜ਼ਿਆਦਾ ਜਿਹੜੀਆਂ FIRs ਨੇ ਜਿਹਦੇ 'ਚ ਕਿ ਕ੍ਰਾਈਮ ਸਟੇਟ ਨੇ ਕ੍ਰਾਈਮ ਕੀਤਾ ਹੈ ਉਹ ਯੂਪੀ ਦੇ ਵਿੱਚ ਹੈ। ਔਰ ਇੱਧਰ ਕਾਬਲ ਦੀ ਕੁੜੀ ਦਾ ਪਾਣੀ ਕਾਬਲ ਦਰਿਆ ਦਾ ਅਯੁੱਧਿਆ 'ਚ ਪਹੁੰਚ ਰਿਹਾ ਹੈ। ਔਰ ਇਹ ਖਬਰ ਅਸੀਂ ਦੇਖ ਰਹੇ ਹਾਂ, ਗੁਰੂਗ੍ਰਾਮ ਐਡਮਿਨਿਸਟ੍ਰੇਸ਼ਨ ਕੈਂਸਲਸ ਪਰਮਿਸ਼ਨ ਫਾਰ ਨਮਾਜ਼ ਐਟ 8 ਡੈਜ਼ਿਗਨੇਟਿਡ ਪਲੇਸਿਸ। ਇਹ ਗੁਰੂਗ੍ਰਾਮ ਗੁੜਗਾਵਾਂ ਦਾ ਨਵਾਂ ਨਾਂ ਇਹਨਾਂ ਨੇ ਹਿੰਦੂਆਂ ਨੇ ਦਿੱਤਾ, ਹਿੰਦੂ ਤਵੀਆਂ ਨੇ 8 ਥਾਵਾਂ ਦੇ ਉੱਤੇ ਜਿੱਥੇ ਪਬਲਿਕਲੀ ਮੁਸਲਮਾਨ ਆਪਣੀ ਨਮਾਜ਼ ਅਦਾ ਕਰ ਸਕਦੇ ਸੀ, ਉਹ ਐਡਮਿਨਿਸਟ੍ਰੇਸ਼ਨ ਨੇ ਆਰਡਰ ਕੱਢਿਆ ਕਿ ਉੱਥੇ ਹੁਣ ਮੁਸਲਮਾਨ ਉਹਨਾਂ ਪਲੇਸਿਸ ਦੇ ਉੱਤੇ ਨਮਾਜ਼ ਨਹੀਂ ਅਦਾ ਕਰ ਸਕਦੇ। ਔਰ ਇੱਕ ਪਾਸੇ ਇਹ ਚੱਲ ਰਿਹਾ ਹੈ, ਦੂਸਰੇ ਪਾਸੇ RSS ਕੰਡੈਮਸ ਅਟੈਕ ਔਨ ਹਿੰਦੂਜ਼ ਇਨ ਬੰਗਲਾਦੇਸ਼, calls it a planned effort to eradicate community। ਉਹਨਾਂ ਨੇ ਕਿਹਾ ਜੀ ਇਹ ਜੈਨੋਸਾਈਡ ਹੋ ਰਿਹਾ ਹਿੰਦੂਆਂ ਦਾ ਬੰਗਲਾਦੇਸ਼। RSS ਮੋਹਨ ਭਾਗਵਤ ਵੀ ਹੈ ਉਸ ਮੀਟਿੰਗ। ਸੋ ਇਹ ਸਭ ਉਸ ਧਰਤੀ ਦੇ ਉੱਤੇ ਚੱਲ ਰਿਹਾ ਔਰ ਇਹ ਉਸੇ ਹੀ 1930s ਦੀ ਨਾਜ਼ੀ ਜਰਮਨੀ ਦੀ ਯਾਦ ਦਹਾਨੀ ਹੈ। ਫੁੱਲ ਸਕੇਲ ਜਿਹੜਾ ਯਹੂਦੀਆਂ ਦਾ, ਜਿਪਸੀਆਂ ਦਾ, ਕੈਥੋਲਿਕਸ ਦਾ, ਕਮਿਊਨਿਸਟ ਦਾ, ਸਿਵਲ ਲਿਬਰਟੇਰੀਅਨਸ ਦਾ ਜਿਹੜਾ ਜੈਨੋਸਾਈਡ ਹੋਣ ਤੋਂ ਪਹਿਲਾਂ ਇਹੋ ਜਿਹਾ ਮਾਹੌਲ ਸਿਰਜਿਆ ਗਿਆ ਸੀ। ਇਵੇਂ ਹੀ ਲੋਕਾਂ ਨੂੰ ਜਿਹੜਾ ਉਹ ਉਹਨਾਂ ਦੀਆਂ ਇਮੋਸ਼ਨਸ ਨੂੰ ਉਭਾਰਿਆ ਗਿਆ ਸੀ। ਸਟੇਟ ਫੁੱਲੀ ਬੈਕ ਕਰਦੀ ਸੀ, ਮੀਡੀਆ ਦਾ ਪ੍ਰੋਪੇਗੈਂਡਾ ਪੂਰਾ ਉਸੇ ਲਾਈਨ ਤੇ ਸੀ। ਔਰ ਅੱਜ ਤੁਹਾਨੂੰ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਉਹੀ ਮਾਹੌਲ ਨਜ਼ਰ ਆਉਂਦਾ ਹੈ ਜੋ 1930 ਦੇ ਵਿੱਚ ਨਾਜ਼ੀ ਜਰਮਨੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨੇ ਬ੍ਰੇਕ ਪਿਓ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।